ਅੱਜ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਕਰਾਚੀ ਪ੍ਰੈਸ ਕਲੱਬ ਨੂੰ ਜਿਹੜਾ ਹੈ ਉਹ ਐਡਰੈਸ ਕੀਤਾ ਔਰ ਉਸ ਐਡਰੈਸ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਕੇਸ ਨੂੰ ਬਹੁਤ ਚੰਗੇ ਢੰਗ ਨਾਲ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ। ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਜਿਹੜਾ ਸਿੱਖ ਇੱਕ ਨੇਸ਼ਨ ਹੈ, ਸਾਡੇ ਪੰਜਾਬ ਨੂੰ ਦੱਬਿਆ ਹੋਇਆ ਔਰ ਈਵਨ ਇਹਨਾਂ ਦਿਨਾਂ ਦੇ ਵਿੱਚ 8000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਫੜਿਆ ਗਿਆ। 1 ਲੱਖ ਦੇ ਕਰੀਬ 84 ਤੋਂ 94 95 ਤੱਕ ਸਾਡੇ ਨੌਜਵਾਨਾਂ ਨੂੰ ਔਰ ਦੂਸਰੇ ਮਾਰਿਆ ਗਿਆ। ਜੂਨ 84 ਦਾ ਸਾਡੇ ਤੇ ਘੱਲੂਘਾਰਾ ਵਰਤਾਇਆ ਗਿਆ। ਨਵੰਬਰ 84 ਦੀ ਜਿਹੜੀ ਹੈ ਉਹ ਨਸਲਕੁਸ਼ੀ ਕੀਤੀ ਗਈ ਔਰ ਫਿਰ ਦੂਸਰੇ ਜਿਹੜੇ ਆਪਰੇਸ਼ਨਸ ਰਾਹੀਂ ਮਾਰਿਆ ਗਿਆ ਔਰ ਈਵਨ ਟਰਾਂਸਨੈਸ਼ਨਲ ਡਿਪਰੈਸ਼ਨ, ਹਾਲਾਂਕਿ ਦਾ ਕੋਈ ਬਹੁਤਾ ਵੇਰਵਾ ਨਹੀਂ ਦਿੱਤਾ ਗਿਆ। ਸੋ ਇਸ ਸਾਰੇ ਦੇ ਕੰਟੈਕਸਟ ਦੇ ਵਿੱਚ ਇਹ ਕਿਹਾ ਗਿਆ ਵੀ ਅਸੀਂ ਨਹੀਂ ਚਾਹੁੰਦੇ ਕਿ ਭਾਈ ਇਹ ਟਕਰਾਅ ਫਿਰ ਹਥਿਆਰਬੰਦ ਵੱਲ ਜਾਏ, ਕਿਉਂਕਿ ਜਿੰਨੇ ਤਰੀਕੇ ਉਹ ਕਰ ਰਹੇ ਨੇ। ਪਰ ਇਹ ਗੱਲ ਮੈਨੂੰ ਇਨ ਲਾਈਨ ਇਨ ਸਿੰਕ ਵਿਦ ਦਾ ਸਪਿਰਿਟ ਆਫ ਖਾਲਿਸਤਾਨ ਡੈਕਲੇਰੇਸ਼ਨ ਵੀ ਹੈ, ਕਿਉਂਕਿ ਜਦੋਂ ਅਸੀਂ 40ਵੀਂ ਵਰ੍ਹੇਗੰਢ ਵੱਲ ਵੱਧ ਰਹੇ ਹਾਂ, ਖਾਲਿਸਤਾਨ ਸਰਬੱਤ ਖਾਲਸਾ ਦੀ ਆਲਰੇਡੀ ਹੋਈ ਹੈ ਔਰ ਉਹਦੇ 'ਚ ਇੱਕ ਉਹਦੇ 'ਚ ਸ਼ਬਦਾਵਲੀ ਹੈ ਖਾਲਿਸਤਾਨ ਐਲਾਨਨਾਮੇ 'ਚ, ਬਾਵਜੂਦ ਕਿ ਘੱਲੂਘਾਰਾ 84 ਹੋ ਚੁੱਕਿਆ ਸੀ, ਨਵੰਬਰ 84 ਦੀ ਨਸਲਕੁਸ਼ੀ ਹੋ ਚੁੱਕੀ ਸੀ, ਇੰਡੀਅਨ ਗੌਰਮੈਂਟ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ ਵੀ ਸਾਡੇ ਨਾਲ ਨੈਗੋਸ਼ੀਏਸ਼ਨ ਕਰੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਉਹਨਾਂ ਦੀ ਡੈਕਲੇਰੇਸ਼ਨ ਹੈ ਉਸ ਪ੍ਰੈਸ ਕਲੱਬ ਦੇ ਵਿੱਚ ਐਡਰੈਸ ਕਰਦੇ ਹਾਂ ਵੀ ਔਰ ਬਾਅਦ 'ਚ ਉਹਨਾਂ ਦੀ ਪ੍ਰੈਸ ਰਿਲੀਜ਼ ਵੀ ਹੈ, ਉਹਦੇ 'ਚ ਸਿੱਖ ਕੇਸ ਨੂੰ ਬਿਲਡ ਕੀਤਾ ਗਿਆ ਔਰ ਪ੍ਰੈਜ਼ੀਡੈਂਟ ਟਰੰਪ ਨੂੰ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਜੇ ਉਹ ਭਾਰਤ ਸਰਕਾਰ ਦੇ ਉੱਤੇ ਪ੍ਰਵੇਲ ਕਰੇ, ਨੈਗੋਸ਼ੀਏਟ ਲਫ਼ਜ਼ ਨਾਲੋਂ ਪ੍ਰਵੇਲ ਕਰਨਾ ਹੀ ਹੁੰਦਾ ਕਿ ਉਹ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ ਰੈਫਰੈਂਡਮ ਲਈ ਤਿਆਰ ਹੋਏ ਤੇ ਸਿੱਖ ਨੇਸ਼ਨ ਐਜ਼ ਏ ਨੇਸ਼ਨ $1 ਬਿਲੀਅਨ ਜਿਹੜਾ ਉਹ ਅਦਾ ਕਰਨ ਲਈ ਤਿਆਰ ਹੈ, ਉਸ ਦਾ ਪਰਮਾਨੈਂਟ ਮੈਂਬਰ ਬਣਨ ਨੂੰ ਤਿਆਰ ਹੈ। ਇਸ ਦੇ ਨਾਲ ਇਹ ਜਿਹੜੇ ਇਹਨਾਂ ਦੇ ਝੂਠੇ ਨੈਰੇਟਿਵ ਪ੍ਰੋਪੇਗੈਂਡੇ ਨੇ, ਜਦੋਂ ਹੁੰਦਾ ਜੀ ਖਾਲਿਸਤਾਨੀਆਂ ਨੂੰ ISI ਪੈਸੇ ਦੇ ਰਹੀ ਹੈ, ਫਰਾਣੇ ਦੇ ਰਹੇ ਨੇ, ਦੁਕਾਨਾਂ ਖੁੱਲੀਆਂ, ਦੂਜੇ ਕਰਦੇ ਨੇ, ਘੱਟੋ ਘੱਟ ਇੱਕ ਵਾਰ ਤਾਂ ਪੰਡਤਾਂ ਦੀ ਜਿਹੜੀ ਧੋਤੀ ਆ ਉਹ ਸਰਕੇਗੀ ਕਿ ਅੱਛਾ $1 ਬਿਲੀਅਨ ਟੇਬਲ ਤੇ ਰੱਖਣ ਨੂੰ ਤਿਆਰ ਨੇ।